ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕਿਹਾ ਸੀ ਕਿ ਠੀਕ ਹੈ ਤੁਹਾਨੂੰ ਅੱਜ ਇਸ ਤਰ੍ਹਾਂ ਲੱਗਦਾ ਪਰ ਇਹ ਗੱਲ ਯਾਦ ਰੱਖਿਓ ਕਿ ਤੁਹਾਨੂੰ ਉਸ ਦੇਸ਼ ਜਿਹਨੂੰ ਤੁਸੀਂ ਆਪਣਾ ਕਹਿੰਦੇ ਹੋ ਹਰ ਗਲੀ ਦੇ ਮੋੜ ਦੇ ਉੱਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਪੈਟਰੀਓਟਿਕ ਹੋ। ਸਾਡੇ ਅਹਿਮਕ ਲੀਡਰ ਮਾਸਟਰ ਤਾਰਾ ਸਿੰਘ ਨੇ ਜਿਹਨੇ ਇੰਨਾ ਵੱਡਾ ਗੁਨਾਹ ਕੀਤਾ ਬਾਕੀਆਂ ਦੇ ਨਾਲ ਬਲਦੇਵ ਸਿੰਘ ਔਰ ਗਿਆਨੀ ਕਰਤਾਰ ਸਿੰਘ ਉਸ ਪੀਰੀਅਡ ਦੇ ਵਿੱਚ ਉਹਨੇ ਲਿਖਿਆ ਕਿ ਇਹ ਜਿਹੜਾ ਮੈਜੋਰਿਟੀ ਦਾ ਗਲਬਾ ਹੁੰਦਾ ਹੈ, ਮੈਜੋਰਿਟੀ ਦਾ ਰਾਜ ਹੁੰਦਾ ਹੈ, ਇਹ ਡਿਕਟੇਟਰਸ਼ਿਪ ਨਾਲੋਂ ਵੀ ਮਾੜਾ ਹੁੰਦਾ ਹੈ। ਭਾਰਤ ਦੇ ਪ੍ਰੈਜ਼ੀਡੈਂਟ ਦੀ ਜਦੋਂ ਉਹਦੀ ਨੋਮੀਨੇਸ਼ਨ ਕੀਤੀ ਉਹਨੂੰ ਜਿਹੜਾ ਉਹਦਾ ਨਾਂ ਕਾਂਗਰਸ ਵਰਕਿੰਗ ਕਮੇਟੀ ਨੇ ਜਿਹੜਾ ਪਾਸ ਕੀਤਾ ਤੇ ਉਸ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਗਿਆਨੀ ਜ਼ੈਲ ਸਿੰਘ ਨੇ ਕੀਤੀ ਤੇ ਉਹਨੂੰ ਪੁੱਛਿਆ ਗਿਆ ਕਿ ਵੀ ਤੁਹਾਨੂੰ ਕਿਵੇਂ ਲੱਗਦਾ ਔਰ ਤੁਸੀਂ ਪ੍ਰੈਜ਼ੀਡੈਂਟ ਬਣ ਕੇ ਕੀ ਕਰੋਗੇ और उदे लफ्ज़ जेडे हर मीडिया ने कोट अनकोट दिते। उन्हें क्या मैं तो नेहरू खानदान का झाड़ू बरदार हूँ, जैसा कहेंगे वैसा करेंगे। नेहरू भी उदी धी इंदिरा भी उदा पुत राजीव भी उदा अगों राहुल भी जिहड़ा अगों नहीं जम्मिया वो भी सब दा मैं झाड़ू बरदार सारे खानदान दा। जिन्हां नूं इह बिल्कुल शर्म हया नहीं सी कि भाई उन्होंने जिस गुरुद्वारे च मंग के वो अपना रिजक कमांदा रहा उस हरमंदर साहब ते हमला वो प्रेजिडेंट है उसकी सरप्रस्ती थले। दर्शकों ब्रेक तो बाद तुहाडा सब दा भरपूर स्वागत है। सो व्यूअर्स हुण आपां गलबात करन जा रहे हैं भारत दे हवाले नाल कि भारत विच हिंदूत्वी जनून किस हद तक पहुंच चुका है। इस दी ताज़ा मिसाल मशहूर क्रिकेटर हरभजन सिंह वालों जून 84 के घल्लूकारे संबंधी किए गए ट्वीट से हुए रिएक्शन तो मिलती है। घल्लूकारा 84 की 37वीं वर्षगांठ मौके हरभजन सिंह ने अपनी इंस्टाग्राम स्टोरी में संत जरनैल सिंह जी खालसा पिंडरांवालियां की एक तस्वीर शेयर की थी जिस विच जून 84 के शहीदों को श्रद्धांजलि भेंट की गई सी। सो पोस्ट तो बाद हरभजन सिंह के खिलाफ हिंदू तवियां ने नफरत भरे ट्वीटां का हड़ लै आंदा ते ट्रोलर तो घबराए हुए हरभजन सिंह नूं अपने ट्विटर अकाउंट ते फौरन माफीनामा पेश किया। उसने अपनी माफी विच कहा कि मेरी गलती सी, मैं इस देश दी लई 20 सालां तो खून पसीना बहाया है। मैं भारत देश लई लड़ांगा ना कि देश दे खिलाफ। जय हिंद। सो एक पासे हिंदूत्वी नफरत का बोलबाला है और दूसरे पासे डरपोक किस्म के हरभजन सिंह वर्गे किरदार जड़े पैसे ते शोहरत की खातर अपना ईमान वेचन नूं तैयार रहंदे हन। सो इस बारे आपां विचार चर्चा करन जा रहे हैं। सो असीं चाहांगे कि तुसां नाल इसे तरह जुड़े रहना। देखण सुणन लिखण लई तुहाडा सब दा बहुत बहुत शुक्रिया जी। डॉक्टर साहब की विचार ने? देखो जदों 23 मार्च 1940 नूं पाकिस्तान रेजोल्यूशन ਜਿਹੜਾ ਹਿਸਟੋਰੀਕਲ ਸੀ ਲਾਹੌਰ ਦੇ ਵਿੱਚ ਪਾਸ ਹੋਇਆ ਤੇ ਭਾਰਤ ਦੇ ਵਿੱਚ ਇੱਕ ਬਰਾਬਰ ਜਿਹੜਾ ਨੈਸ਼ਨਲਿਸਟਿਕ ਵਿਊ ਪੁਆਇੰਟ ਵਾਲੇ ਲੋਕ ਸੀ, ਇੰਡੀਅਨ ਨੈਸ਼ਨਲਿਜ਼ਮ ਵਾਲੇ ਜਿਨ੍ਹਾਂ 'ਚ ਵੱਡੇ ਵੱਡੇ ਲੋਕ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਔਰ ਇਹ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਬਹੁਤ ਸਾਰੇ ਜਿਹੜੇ ਪ੍ਰੋ ਇੰਡੀਆ ਕਿ ਜੀ ਸਾਡੀਆਂ ਤਾਂ ਕਬਰਾਂ ਸਾਡੇ ਬਜ਼ੁਰਗਾਂ ਦੀਆਂ ਇੱਥੇ ਨੇ, ਅਸੀਂ ਇਹਨੂੰ ਛੱਡ ਕੇ ਕਿੱਥੇ ਜਾਣਾ, ਅਸੀਂ ਬਜ਼ੁਰਗਾਂ ਨੂੰ ਛੱਡ ਕੇ ਥੋੜੀ ਜਾਣਾ ਔਰ ਇਹ ਸਾਡਾ ਮੁਲਕ ਹੈ, ਸਾਡਾ ਦੇਸ਼ ਹੈ, ਅਸੀਂ ਇਹਦੇ ਲਈ ਖੂਨ ਪਸੀਨਾ ਇੱਕ ਕੀਤਾ ਹੋਇਆ। ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕਿਹਾ ਸੀ ਕਿ ਠੀਕ ਹੈ ਤੁਹਾਨੂੰ ਅੱਜ ਇਸ ਤਰ੍ਹਾਂ ਲੱਗਦਾ ਪਰ ਇਹ ਗੱਲ ਯਾਦ ਰੱਖਿਓ ਕਿ ਤੁਹਾਨੂੰ ਉਸ ਦੇਸ਼ ਜਿਹਨੂੰ ਤੁਸੀਂ ਆਪਣਾ ਕਹਿੰਦੇ ਹੋ ਹਰ ਗਲੀ ਦੇ ਮੋੜ ਦੇ ਉੱਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਪੈਟਰੀਓਟਿਕ ਹੋ। ਔਰ ਇਹੀ ਗੱਲ ਮੈਂ ਜਦੋਂ ਸਾਡੇ ਅਹਿਮਕ ਲੀਡਰ ਮਾਸਟਰ ਤਾਰਾ ਸਿੰਘ ਨੇ ਜਿਹਨੇ ਇੰਨਾ ਵੱਡਾ ਗੁਨਾਹ ਕੀਤਾ ਬਾਕੀਆਂ ਦੇ ਨਾਲ ਬਲਦੇਵ ਸਿੰਘ ਔਰ ਗਿਆਨੀ ਕਰਤਾਰ ਸਿੰਘ ਉਸ ਪੀਰੀਅਡ ਦੇ ਵਿੱਚ ਉਹਨੇ ਆਪਣੀ ਸਵੈ ਜੀਵਨੀ ਦੇ ਵਿੱਚ ਜਿਹੜੀ ਉਹਨਾਂ ਦੇ ਪੁੱਤਰ ਜਸਵੰਤ ਸਿੰਘ ਨੇ ਛਾਪੀ ਇੱਕ ਥਾਂ ਲਿਖਿਆ ਕਿ ਇਹ ਜਿਹੜਾ ਮੈਜੋਰਿਟੀ ਦਾ ਗਲਬਾ ਹੁੰਦਾ ਹੈ, ਮੈਜੋਰਿਟੀ ਦਾ ਰਾਜ ਹੁੰਦਾ ਹੈ, ਇਹ ਡਿਕਟੇਟਰਸ਼ਿਪ ਨਾਲੋਂ ਵੀ ਮਾੜਾ ਹੁੰਦਾ ਹੈ। ਡਿਕਟੇਟਰਸ਼ਿਪ 'ਚ ਤਾਂ ਇਹ ਉਮੀਦ ਹੁੰਦੀ ਹੈ ਕਿ ਜਦੋਂ ਡਿਕਟੇਟਰ ਦੀ ਮੌਤ ਹੋ ਜਾਏ ਸ਼ਾਇਦ ਤੁਹਾਡਾ ਛੁਟਕਾਰਾ ਹੋ ਜਾਏ ਪਰ ਅਕਲੀਅਤ ਦੇ ਲਈ ਮੈਜੋਰਿਟੀ ਗਲਬੇ ਦੇ ਥੱਲੇ ਰਹਿਣ 'ਚ ਕਦੇ ਰਾਹਤ ਨਹੀਂ ਹੁੰਦੀ ਕਿਉਂਕਿ ਸਾਰੀ ਸਿਆਸਤ ਜਿਹੜੀ ਆ ਉਹ ਮੈਜੋਰਿਟੀ ਨੂੰ ਪਲੀਜ਼ ਕਰਨ ਦੀ ਹੁੰਦੀ ਹੈ। ਔਰ ਅੱਜ ਜਦੋਂ ਇਹ ਹਰਭਜਨ ਸਿੰਘ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੁਣ ਜੂਨ 84 ਕਿਹੜਾ ਸਿੱਖ ਹੈ ਜਿਹਦੇ ਸਿਰ ਤੇ
ਕੇਸ ਨੇ ਜਿਹਦੇ ਨਹੀਂ ਵੀ ਨੇ, ਜਿਹਦਾ ਨਾਮ ਮਾਪਿਓ ਨੇ ਸਿੱਖ ਦਾ ਜਾਂ ਬੀਬੀ ਦਾ ਗੁਰਦੁਆਰੇ ਗੁਰੂ ਤੋਂ ਰੱਖਿਆ, ਜਿਹਦਾ ਜਨਮ ਤੋਂ ਲੈ ਕੇ ਵਿਆਹ ਤੋਂ ਮਰਨ ਤੱਕ ਸਾਰਾ ਜਿਹੜਾ ਕਰਮ ਹੈ ਉਹ ਗੁਰੂ ਗ੍ਰੰਥ ਸਾਹਿਬ ਨਾਲ ਹੁੰਦਾ ਹੈ, ਸਿੱਖੀ ਨਾਲ ਹੁੰਦਾ ਹੈ, ਜਿਹਦੀ ਚਾਹਨਾ 2 ਵੇਲੇ ਦੀ ਅਰਦਾਸ ਜਿਹੜੀ ਹੈ ਉਸ ਹਰਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਦੀ ਹੁੰਦੀ ਹੈ। ਕਿਹੜਾ ਸਿੱਖ ਹੋਏਗਾ ਜਿਹਨੂੰ ਜੂਨ 84 ਦੇ ਇਸ ਘੱਲੂਘਾਰੇ ਦੀ ਇਸ ਹਮਲੇ ਦੀ ਪੀੜ ਨਹੀਂ ਹੋਈ? ਬਿਲਕੁਲ। ਔਰ ਜਿਹਨੂੰ ਨਹੀਂ ਹੋਈ ਉਹ ਸਿੱਖ ਹੀ ਨਹੀਂ ਹੈ। ਗੱਲ ਤਾਂ ਦੋਨੋਂ ਹੀ ਨੇ, ਦੋਨੋਂ ਪਾਸੇ। ਹੁਣ ਦੂਜਾ ਪੱਖ ਕਿ ਵੀ ਤੁਹਾਡੇ ਅੰਦਰ ਜਜ਼ਬਾਤ ਨੇ, ਤੁਸੀਂ ਉਸ ਨੂੰ ਮਹਿਸੂਸ ਵੀ ਕਰਦੇ ਹੋ, ਚੋਰੀ ਛਿਪੇ ਅੰਦਰ ਵੜ ਕੇ ਰੋ ਵੀ ਲੈਂਦੇ ਹੋਵੋਗੇ, ਪਰ ਤੁਹਾਡੇ 'ਚ ਇੰਨੀ ਹਿੰਮਤ ਹੀ ਨਹੀਂ ਹੈ ਕਿ ਤੁਸੀਂ ਆਪਣੇ ਜਜ਼ਬਿਆਂ ਦਾ ਇਜ਼ਹਾਰ ਕਰ ਸਕੋ। ਹੁਣ ਇੱਕ ਪਾਸੇ ਇਸ ਕਿਸਮ ਦੇ ਲੋਕ ਜਿਨ੍ਹਾਂ ਦੇ ਅੰਦਰ ਇੱਕ ਖੌਫ, ਸ਼ੌਹਰਤ ਦੀ ਭੁੱਖ, ਪੈਸਾ ਕਿ ਇੰਨਾ ਨਾਮ ਕਮਾਇਆ ਸਾਡੇ ਤਾਂ ਪਿੱਛੇ ਪੈ ਗਏ, ਔਰ ਇੱਕ ਪਾਸੇ ਉਹ ਨੇ, ਹੁਣ ਜਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਟਾਈਮਜ਼ ਆਫ ਇੰਡੀਆ ਦੇ ਜਾਂ BBC ਦੇ ਮਾਰਕ ਟਲੀ ਔਰ ਸੁਭਾਸ਼ ਕਿਰੇਕਰ ਕੀ ਹੈ, ਉਹ ਲਾਸਟ ਨੇ ਜਿਨ੍ਹਾਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਇੰਟਰਵਿਊ ਕੀਤਾ 3 ਜੂਨ ਦੀ ਸ਼ਾਮ ਨੂੰ ਹਨੇਰੇ ਕਮਰੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉਸ ਬੇਸਮੈਂਟ 'ਚ। ਤੇ ਉਹਨਾਂ ਨੇ ਪੁੱਛਿਆ ਕਿ ਵੀ 4 ਚੁਫੇਰਾ ਘੇਰਿਆ, ਲੱਖਾਂ ਦੀ ਗਿਣਤੀ 'ਚ ਫੌਜ ਹੈ, ਗਿਣਤੀ ਦੇ ਤੁਸੀਂ ਸਿੰਘ ਹੋ, ਕੀ ਤੁਹਾਨੂੰ ਡਰ ਨਹੀਂ ਲੱਗਦਾ? ਤੇ ਉਹਨਾਂ ਨੇ ਕਿਹਾ ਵੀ ਸਿੱਖ ਕਦੇ ਮੌਤ ਤੋਂ ਨਹੀਂ ਡਰਦਾ, ਤੇ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੈ। ਇੱਕ ਪਾਸੇ ਤਾਂ ਇਹ ਹੈ ਸਿੱਖ, ਇੱਕ ਪਾਸੇ ਗਿਆਨੀ ਜ਼ੈਲ ਸਿੰਘ ਦੀ ਕੈਟਾਗਰੀ ਦੇ, ਜਿਨ੍ਹਾਂ ਦੇ ਲਈ ਮੈਂ ਲਫ਼ਜ਼ ਰੈਂਟਾ ਸਿੱਖ ਕਹਿੰਦਾ, ਜਿਹਨੂੰ ਇੱਕ 10ਵੀਂ ਫੇਲ ਗਿਆਨੀ ਨੂੰ ਪੰਜਾਬ ਦਾ ਚੀਫ ਮਿਨਿਸਟਰ ਇੰਦਰਾ ਗਾਂਧੀ ਨੇ ਬਣਾਇਆ, ਹੋਮ ਮਿਨਿਸਟਰ ਇੰਦਰਾ ਗਾਂਧੀ ਨੇ ਬਣਾਇਆ, ਫਿਰ ਭਾਰਤ ਦੇ ਪ੍ਰੈਜ਼ੀਡੈਂਟ ਦੀ ਜਦੋਂ ਉਹਦੀ ਨੋਮੀਨੇਸ਼ਨ ਕੀਤੀ, ਉਹਨੂੰ ਜਿਹੜਾ ਉਹਦਾ ਨਾਂ ਕਾਂਗਰਸ ਵਰਕਿੰਗ ਕਮੇਟੀ ਨੇ ਜਿਹੜਾ ਪਾਸ ਕੀਤਾ, ਤੇ ਉਸ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਗਿਆਨੀ ਜ਼ੈਲ ਸਿੰਘ ਨੇ ਕੀਤੀ, ਤੇ ਉਹਨੂੰ ਪੁੱਛਿਆ ਗਿਆ ਕਿ ਵੀ ਤੁਹਾਨੂੰ ਕਿਵੇਂ ਲੱਗਦਾ ਹੈ ਔਰ ਤੁਸੀਂ ਪ੍ਰੈਜ਼ੀਡੈਂਟ ਬਣ ਕੇ ਕੀ ਕਰੋਗੇ, ਔਰ ਉਹਦੇ ਲਫ਼ਜ਼ ਜਿਹੜੇ ਹਰ ਮੀਡੀਆ ਨੇ ਕੋਟ ਅਨਕੋਟ ਦਿੱਤੇ। ਉਹਨੇ ਕਿਹਾ मैं तो नेहरू खानदान का झाड़ू बरदार हूँ, जैसा कहेंगे वैसा करेंगे। ਹੁਣ ਕੱਲਾ ਇੰਦਰਾ ਗਾਂਧੀ ਦਾ ਝਾੜੂ ਬਰਦਾਰ ਨਹੀਂ, ਨਹਿਰੂ ਖਾਨਦਾਨ ਦਾ ਵੀ, ਨਹਿਰੂ ਵੀ, ਉਹਦੀ ਧੀ ਇੰਦਰਾ ਵੀ, ਉਹਦਾ ਪੁੱਤ ਰਾਜੀਵ ਵੀ, ਉਹਦਾ ਅੱਗੋਂ ਰਾਹੁਲ ਵੀ ਜਿਹੜਾ ਅੱਗੋਂ ਨਹੀਂ ਜੰਮਿਆ ਉਹ ਵੀ, ਸਭ ਦਾ ਮੈਂ ਝਾੜੂ ਬਰਦਾਰ, ਸਾਰੇ ਖਾਨਦਾਨ ਦਾ। ਹੁਣ ਜ਼ਾਹਰ ਹੈ ਕਿ ਇੱਕ ਕੈਟਾਗਰੀ ਉਹ ਹੈ ਕਿ ਵੀ ਜਿਨ੍ਹਾਂ ਨੂੰ ਇਹ ਬਿਲਕੁਲ ਸ਼ਰਮ ਹਿਆ ਨਹੀਂ ਸੀ ਕਿ ਭਾਈ ਉਹਨਾਂ ਦੇ ਜਿਸ ਗੁਰਦੁਆਰੇ 'ਚ ਮੰਗ ਕੇ ਉਹ ਆਪਣਾ ਰਿਜ਼ਕ ਕਮਾਉਂਦਾ ਰਿਹਾ, ਉਸ ਹਰਮੰਦਰ ਸਾਹਿਬ ਤੇ ਹਮਲਾ, ਉਹ ਪ੍ਰੈਜ਼ੀਡੈਂਟ ਹੈ, ਉਹਦੀ ਸਰਪ੍ਰਸਤੀ ਥੱਲੇ। ਇੱਕ ਕੈਟਾਗਰੀ ਉਹ ਹੈ। ਇੱਕ ਉਹ ਨੇ ਜਿਨ੍ਹਾਂ ਨੇ ਕਈ ਮਖੌਟੇ ਰੱਖੇ ਹੋਏ ਨੇ, ਜਦੋਂ ਅੰਦਰਲੇ ਸਰਕਲ 'ਚ ਬੈਠਦੇ ਨੇ ਸਿੱਖਾਂ ਦੇ ਨਾਲ ਜਾਂ ਦੂਜੇ, ਵੀ ਮਾੜਾ ਬਹੁਤ ਕੀਤਾ, ਇਹ ਬਹੁਤ ਵਧੀਆ ਕੰਮ ਕੀਤਾ ਬਿਆਨ ਸਿੰਘ ਸਤਵੰਤ ਸਿੰਘ ਨੇ, ਇਹਨੂੰ ਪਾਪਣ ਨੂੰ ਚੱਕ ਦਿੱਤਾ। ਤੇ ਬਾਹਰ ਨਿਕਲਦੇ ਆ ਜੇ ਉਹਨਾਂ ਨੂੰ ਕੋਈ ਪੁੱਛੇ, ਤੇ ਜਿਹੜੇ ਬਹੁਤ ਸਿਆਣੇ ਹੋਣ ਕਹਿਣਗੇ ਨੋ ਕਮੈਂਟ, ਪਰ ਜਿਨ੍ਹਾਂ ਨੂੰ ਲੱਗਦਾ ਹੁੰਦਾ ਵੀ ਅਦਰਵਾਈਜ਼ ਉਹ ਹੋਏ ਜੀ, ਇਹ ਵਾਇਲੈਂਸ ਠੀਕ ਨਹੀਂ ਹੈ, ਹਿੰਸਾ ਠੀਕ ਨਹੀਂ ਹੈ, ਇਹ ਦੂਸਰੇ। ਇੱਕ ਉਹ ਕੈਟਾਗਰੀ ਹੈ। ਇੱਕ ਉਹ ਹੈ ਜਿਨ੍ਹਾਂ ਨੂੰ ਰੋਕਦਿਆਂ ਵੀ ਉਹਨਾਂ ਨੂੰ ਪਤਾ ਵੀ ਹੁੰਦਾ ਕਿ ਵੀ ਉਹਨਾਂ ਦੇ ਨਾਲ ਜਿਹੜੀ ਮੈਜੋਰਿਟੀ ਹੈ ਉਹ ਕੀ ਸਲੂਕ ਕਰੇਗੀ, ਪਰ ਕਿਤੇ ਨਾ ਕਿਤੇ ਜਿਵੇਂ ਉਹ ਜੋ ਜੀ ਹੋਏ ਸੋ ਉਗਵੇ, ਕਈ ਵਾਰੀ ਅੰਦਰਲਾ ਨਿਕਲ ਜਾਂਦਾ ਬਾਹਰ। ਇਹਨੂੰ ਜਿਹੜੇ ਇੰਗਲਿਸ਼ ਜ਼ਬਾਨ ਵਾਲੇ ਫਰੂਡੀਅਨ ਸਲਿਪ ਕਹਿੰਦੇ ਨੇ ਕਿ ਵੀ ਤੁਸੀਂ ਕੋਈ ਗੱਲ ਗਲਤੀ ਨਾਲ ਨਿਕਲ ਗਈ, ਉਹ ਕਹਿੰਦੇ ਗਲਤੀ ਨਾਲ ਨਹੀਂ ਹੈ, ਤੇਰੇ ਅੰਦਰ ਹੀ ਸੀ, ਕੱਢਣੀ ਨਹੀਂ ਸੀ, ਉਹ ਨਿਕਲ ਗਈ। ਹੁਣ ਇਹੋ ਜਿਹੀ ਫਰੂਡੀਅਨ ਸਲਿਪ ਲਿਖਤ ਦੇ ਵਿੱਚ ਹਰਭਜਨ ਸਿੰਘ ਸਪਿਨਰ ਉਹਦੇ ਤੋਂ ਹੋਇਆ ਕਿ ਹੁਣ ਚੱਲ ਰਿਹਾ 4 ਚੁਫੇਰੇ। ਤੁਸੀਂ ਸੋਸ਼ਲ ਮੀਡੀਆ ਦੇਖੋ, ਇੱਕ ਹਫ਼ਤਾ ਤਾਂ ਸਿੰਘਾਂ ਸਿੰਘਣੀਆਂ ਨੇ ਖੰਘਣ ਨਹੀਂ ਦਿੱਤਾ ਕਿਸੇ ਹੋਰ ਨੂੰ। ਕੋਈ ਉੱਥੇ ਸ਼ਿਵ ਸੈਨਾ ਵਾਲਿਆਂ ਨੇ ਸ਼ਰਾਰਤ ਕਰਨ ਦੀ ਪੰਜਾਬ 'ਚ ਕੋਸ਼ਿਸ਼ ਕੀਤੀ, ਜੇ ਅਸੀਂ ਮੰਦਰਾਂ 'ਚ ਮਰੇ ਫੌਜੀਆਂ ਲਈ ਹਵਨ ਕਰਾਂਗੇ, ਉਹ ਤਲਵਾਰਾਂ ਖਿੱਚ ਕੇ ਜਾ ਕੇ ਉਹਨਾਂ ਦਾ ਜੋ ਫਿਰ ਅਸ਼ਰ ਕੀਤਾ, ਔਰ ਫਿਰ ਥਾਣੇ ਜਾ ਕੇ ਵੀ ਕਿਹਾ ਜੀ ਆ ਗਏ ਆ ਅਸੀਂ, ਪਾੜਤੇ ਆ ਪੋਸਟਰ ਇਹਨਾਂ ਦੇ, ਕਰੋ ਲਾਓ ਸਾਡੇ ਤੇ ਚਾਰਜ। ਸੋ ਮਤਲਬ ਜਿੱਥੇ ਹੁਣ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੀ ਇੰਨੀ ਉਹਨਾਂ ਨੇ ਫੋਰਸ ਲਾਈ ਹੋਈ ਸੀ ਕਿ ਭਾਈ ਕੋਈ ਅੰਦਰ ਪਤਾ ਨਹੀਂ ਕੀ ਹੋਣਾ, ਵੜ ਨਹੀਂ ਸੀ ਦੇ ਰਹੇ। ਹੁਣ ਇਸ ਸਾਰੇ ਦੇ ਚਲਦੇ ਆ ਜਦੋਂ ਇੱਕ ਪੂਰੀ ਕਾਂਗ ਜਿਹਨੂੰ ਕਹਿੰਦੇ ਨੇ, ਇੱਕ ਪੂਰੀ ਲਹਿਰ ਜਜ਼ਬਾਤ ਦੀ ਉੱਠਦੀ ਹੈ,
ਤੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਹਰਭਜਨ ਸਿੰਘ ਨੇ ਵੀ ਆ ਜਿਹੜਾ ਪੋਸਟਰ ਹੈ ਦਿਖਾਇਆ ਹੋਇਆ। ਹਾਂ ਇਹ ਜਿਹੜਾ ਹੈ ਉਹ ਕਰਤਾ ਹੈ। ਹੁਣ ਉਹਦੇ ਤੇ ਲਿਖਿਆ ਕੀ ਹੈ, ਅਣਖ ਨਾਲ ਜੀਣਾ ਧਰਮ ਲਈ ਮਰਨਾ। ਔਰ 1 ਜੂਨ ਤੋਂ 6 ਜੂਨ 1984 ਨੂੰ ਸੱਚਖੰਡ ਹਰਮੰਦਰ ਸਾਹਿਬ ਦੇ ਵਾਪਰੇ ਘੱਲੂਘਾਰੇ 'ਚ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਪ੍ਰਣਾਮ। ਜੀ ਹੁਣ ਇਹ ਹੋਣ ਦਾ ਦੇਰ ਹੀ ਸੀ। ਹੁਣ ਮੈਂ ਇਸ 'ਚ ਇਹ ਕਹਿਣਾ ਚਾਹੁੰਦਾ, ਹਾਲਾਂ ਹਰਭਜਨ ਸਿੰਘ ਨੇ ਉਹ ਕੀ ਕਿੰਨਾ ਸਿੱਖ ਹੈ ਇਹ ਜੇ ਅਸੀਂ ਪਾਸੇ ਵੀ ਰੱਖ ਦਈਏ, ਉਹ ਇੱਕ ਸਪੋਰਟਸਮੈਨ ਹੈ, ਉਹਨੇ ਆਪਣੀ ਥਾਂ ਬਣਾਈ ਹੈ। ਇੱਕ ਜ਼ਮਾਨਾ ਸੀ ਜਦੋਂ ਆਸਟ੍ਰੇਲੀਆ ਦੇ ਟ੍ਰਿਪ ਤੇ ਉਹ ਇੱਕ ਤੋਂ ਬਾਅਦ ਇੱਕ ਵਿਕਟ ਲੈ ਰਿਹਾ ਹੈ, ਟਰਬਨੇਟਰ ਆਸਟ੍ਰੇਲੀਆ 'ਚ ਉਹਨੂੰ ਇਹ ਦਿੱਤਾ ਸੀ ਇਹ ਖਿਤਾਬ। ਸੋ ਆਪਣੇ ਫਨ ਦਾ ਮਾਹਰ ਹੈ ਆਪਣੀ ਸਪੋਰਟ ਦੇ ਵਿੱਚ। ਲੇਕਿਨ ਮੈਂ ਇਹਦੇ ਰਾਹੀਂ ਇਹ ਕਹਿਣਾ ਚਾਹੁੰਦਾ ਹੈ ਕਿ ਉਹ ਜਿਹੜੀ ਗੱਲ ਕਾਇਦੇ ਆਜ਼ਮ ਨੇ ਕਹੀ ਸੀ, ਤੁਹਾਡੇ ਅੰਦਰ ਕੀ ਹੈ ਪਰ ਤੁਹਾਨੂੰ ਹਰ ਮੋੜ ਤੇ ਸਾਬਤ ਇਹ ਉਹਨੇ ਜਿਹੜਾ ਜਦੋਂ ਪੋਸਟ ਕੀਤਾ ਉਹਦਾ ਅੰਦਰ ਸੀ, ਉਹ ਵੀ ਉਵੇਂ ਹੀ ਦੁੱਖ ਮਹਿਸੂਸ ਕੀਤਾ ਉਹਨੇ ਕਿ 37 ਸਾਲ ਪਹਿਲਾਂ ਸਾਡੇ ਹਰਮੰਦਰ ਸਾਹਿਬ, ਪਰ ਜਿੱਥੋਂ ਪੈਸਾ ਤੇ ਸ਼ੋਹਰਤ ਆਣੀ ਹੈ ਔਰ ਉਹਨੂੰ ਲੱਗਾ ਵੀ ਇਹ ਤਾਂ ਹਾਲਾਂ ਇਹ ਨਹੀਂ ਹੈ ਵੀ ਇਹ ਪਹਿਲਾ ਕ੍ਰਿਕਟਰ ਹੈ। ਬਿਸ਼ਨ ਸਿੰਘ ਬੇਦੀ ਉਹਨੇ ਵੀ ਬੜਾ ਵੋਕਲੀ ਜੂਨ 84 ਦੇ ਉੱਤੇ ਕਿਹਾ, ਔਰ ਤੁਸੀਂ ਦੇਖੋ ਜਿਹੜਾ ਉੱਥੇ ਸਟੇਡੀਅਮ ਦੂਜਾ ਤੀਜਾ ਬਣਾਇਆ ਕਿਸੇ ਦੇ, ਉਹਨੂੰ ਕਦੇ ਇਹਨਾਂ ਨੇ ਬੇਦੀ ਨੂੰ ਮੁੜ ਕੇ ਉਹ ਰੁਤਬਾ ਨਹੀਂ ਲੈਣ ਦਿੱਤਾ ਹੈ, ਜਾਂ ਹਮੇਸ਼ਾ ਜਿਹੜਾ ਉਹਨੇ ਬਾਅਦ ਚੋਂ ਕ੍ਰਿਕਟ ਬੋਰਡ ਜਿਹਦਾ ਉਹ ਬਣਾਇਆ ਸੀ ਉਹ ਤੋਂ ਵੀ ਰਿਜ਼ਾਈਨ ਕੀਤਾ ਉਹਨੇ। ਹੁਣ ਇਹਦੇ 'ਚ ਜਿਉਂ ਹੀ ਇਹ ਸਾਹਮਣੇ ਆਇਆ ਔਰ 4 ਚੁਫੇਰੇ ਹਿੰਦੂ ਤਵੀਆਂ ਦੀ ਨਫ਼ਰਤ ਜਿਹੜੀ ਸੀ ਉਹ ਆ ਗਈ ਸੋਸ਼ਲ ਮੀਡੀਆ ਤੇ। ਉਹਨਾਂ ਨੂੰ ਕਿਹਾ ਮਾਫੀ ਮੰਗ, ਔਰ ਉਹਨਾਂ 'ਚ ਕਿਸ ਕਿਸਮ ਦਾ ਜਿਹੜਾ ਆਇਆ, ਇੱਕ ਸੋਮੀਆ ਦੀਪਤਾ ਨਾਂ ਦੇ ਯੂਜ਼ਰ ਨੇ ਟਵਿੱਟਰ ਤੇ ਕਿਹਾ ਕਿ ਜੀ ਇਹ ਲਿਖ ਕੇ ਹਰਭਜਨ ਸਿੰਘ ਨੇ ਆਪਣੀ ਇੱਜ਼ਤ ਗਵਾ ਲਈ ਹੈ। ਇਸੇ ਗੱਲ ਤੇ ਫਿਰ ਉਹ ਕਹਿੰਦਾ ਕਿ ਮੈਂ ਉਸ ਵੇਲੇ ਵੀ ਹੈਰਾਨ ਹੋਇਆ ਜਦੋਂ ਉਹਨਾਂ ਨੇ ਸ਼ਾਹਿਦ ਅਫਰੀਦੀ ਦੇ ਸਮਰਥਨ 'ਚ ਟਵੀਟ ਕੀਤਾ ਸੀ। ਇਹ ਵੀ ਉਦੋਂ ਵੀ ਉਹਨੂੰ ਮਾਫੀ ਮੰਗਾਈ ਸੀ ਕਿ ਬਈ ਤੂੰ ਤਾਂ ਪਾਕਿਸਤਾਨੀ ਹੈ, ਸ਼ਾਹਿਦ ਅਫਰੀਦੀ ਦਾ ਨੂੰ ਤੂੰ ਸਪੋਰਟ ਕਰ ਰਿਹਾ। ਚੰਗਾ ਹੋਇਆ ਉਸ ਵੇਲੇ ਉਹਨਾਂ ਨੇ ਮਾਫੀ ਮੰਗੀ। ਹੁਣ ਭਿੰਡਰਾਂ ਵਾਲਿਆਂ ਦੀ ਤਾਰੀਫ ਕਰਨ ਲਈ ਵੀ ਹਰਭਜਨ ਸਿੰਘ ਨੂੰ ਮਾਫੀ ਮੰਗਣੀ ਚਾਹੀਦੀ ਹੈ। ਔਰ ਉਹਨਾਂ ਨੇ ਕਿਹਾ ਕੋਈ ਵੀ ਭਾਰਤੀ ਭਿੰਡਰਾਂ ਵਾਲੇ ਦੀ ਹਮਾਇਤ ਨਹੀਂ ਕਰ ਸਕਦਾ, ਇਹ ਇੱਕ ਟਵਿੱਟਰ ਵਾਲਾ ਕਹਿੰਦਾ। ਫਿਰ ਇੱਕ ਹੋਰ ਹਿੰਦੂ ਤਵੀ ਵਰਣ ਕੁਮਾਰ ਰਾਣਾ, ਉਹਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਂ ਵਾਲਾ ਕ੍ਰਿਕਟਰ ਹਰਭਜਨ ਸਿੰਘ ਲਈ ਸ਼ਹੀਦ ਹੈ। ਉਹਨਾਂ ਕਿਹਾ ਕਿ ਅਜਿਹਾ ਸ਼ਖਸ ਭਾਰਤ ਲਈ 103 ਟੈਸਟ ਮੈਚ ਤੇ 236 ODI ਮੈਚ ਖੇਡ ਚੁੱਕਿਆ ਹੈ। ਉਹਨਾਂ ਨੇ ਕਿਹਾ ਜੀ ਆਹ ਦੇਖ ਲਓ ਹਰਭਜਨ ਸਿੰਘ, ਇਹ ਤਾਂ ਇੰਨੇ ਟੈਸਟ, ਇਹ ਤਾਂ ਇਹਦੇ ਵਿਚਲਾ ਖਾਲਿਸਤਾਨੀ ਹੈ ਅੰਦਰੋਂ। ਇੱਕ ਹੋਰ ਟਵਿੱਟਰ ਯੂਜ਼ਰ ਅੰਕਿਤ ਜੈਨ ਨੇ ਕਿਹਾ ਭਿੰਡਰਾਂ ਵਾਲੇ ਨੇ ਕਿੰਨੇ ਹਿੰਦੂਆਂ ਨੂੰ ਮਾਰਿਆ, ਇਸ ਦੀ ਕੋਈ ਗਿਣਤੀ ਨਹੀਂ ਹੈ। ਭਾਰਤੀਆਂ ਵੱਲੋਂ ਦਿੱਤੇ ਪਿਆਰ ਦੀ ਕੀਮਤ ਹਰਭਜਨ ਸਿੰਘ ਇਸ ਤਰ੍ਹਾਂ ਚੁਕਾ ਰਹੇ ਨੇ। ਹੁਣ ਤੁਸੀਂ ਦੇਖੋ ਕਿਸ ਹੱਦ ਤੱਕ ਨਫ਼ਰਤ ਨਾਲ ਭਰੇ ਹੋਏ। ਔਰ ਇਹ ਅਭਿਨਵ ਸ਼੍ਰੀਵਾਸਤਾ ਨਾਂ ਦਾ ਯੂਜ਼ਰ ਕਹਿੰਦਾ ਹੈ ਭਿੰਡਰਾਂ ਵਾਲਿਆਂ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਮਿਲੇ ਦਰਦ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਔਰ ਹੁਣ ਜਦੋਂ ਇਸ ਕਿਸਮ ਦਾ ਹੋਇਆ ਉਹਨੂੰ ਲੱਗਿਆ ਕਿ ਵੀ ਇਹ ਤਾਂ ਹਮਲਾ ਕਰਨਗੇ, ਨਾਲ ਦੀ ਨਾਲ ਉਹਨੇ ਮਾਫੀਨਾਮਾ ਜਿਹੜਾ ਆਪਣੇ ਅਕਾਊਂਟ ਤੇ ਕਿਹਾ। ਉਹਨਾਂ ਨੇ ਕਿਹਾ ਕਿ ਜੀ ਮੈਂ WhatsApp ਤੇ ਵੀ ਫਾਰਵਰਡ, ਉਹਨਾਂ ਨੇ ਕਿਹਾ ਜੀ ਮੈਂ ਇਹ WhatsApp ਤੇ ਫਾਰਵਰਡ ਮੈਸੇਜ ਸੀ, ਮੈਂ ਪੜ੍ਹਿਆ ਹੀ ਨਹੀਂ ਚੱਜ ਨਾਲ, ਮੈਂ ਜਲਦਬਾਜ਼ੀ 'ਚ ਉਹਨੂੰ ਪੋਸਟ ਕਰਤਾ, ਇਹ ਮੇਰੀ ਗਲਤੀ ਸੀ, ਮੈਂ ਇਸ ਨੂੰ ਮਨਜ਼ੂਰ ਕਰਦਾ ਹਾਂ। ਇਸ ਪੋਸਟ ਜਿਸ ਦੀ ਤਸਵੀਰ ਹੈ ਮੈਂ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਹਮਾਇਤ ਨਹੀਂ ਕਰ, ਈਵਨ ਭਿੰਡਰਾਂ ਵਾਲਿਆਂ ਦਾ ਨਾਂ ਲੈਣ ਤੋਂ ਵੀ ਦੇ ਹੱਥ ਕੰਬ ਗਏ ਕਿ ਜੀ ਜਿਹਦੀ ਵੀ ਤਸਵੀਰ ਹੈ ਤੇਰੇ ਪਿਓ ਦੀ ਹੈ, ਵੀ ਜਦੋਂ ਤੂੰ ਹੁਣ ਜੇ ਲਿਆ ਹੀ ਹੈ ਜਾਂ ਤਾਂ ਤੂੰ ਨਾ ਕਰਦਾ, ਜੇ ਕੀਤਾ ਹੈ ਘੱਟੋ ਘੱਟ ਸਿੱਖ ਦਾ ਪੁੱਤਰ ਹੈ ਤੇ ਆਪਣਾ ਕੁਛ ਤਾਂ ਦਿਖਾਓ। ਕਹਿੰਦਾ ਮੈਂ ਇੱਕ ਸਿੱਖ ਹਾਂ ਜੋ ਦੇਸ਼ ਲਈ ਲੜੇਗਾ, ਨਾ ਕਿ ਦੇਸ਼ ਦੇ ਖਿਲਾਫ। ਫਿਰ ਉਹ ਕਹਿੰਦਾ ਮੈਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਿਨਾਂ ਸ਼ਰਤ ਮਾਫੀ ਮੰਗਦਾ ਹਾਂ। ਮੈਂ ਨਾ ਤਾਂ ਆਪਣੇ ਦੇਸ਼ ਵਾਸੀਆਂ ਦੇ ਖਿਲਾਫ ਕਿਸੇ ਗਰੁੱਪ ਦਾ ਸਮਰਥਨ ਕਰਦਾ ਹਾਂ, ਨਾ ਹੀ ਕਦੇ ਕਰਾਂਗਾ। ਮੈਂ ਇਹਨੂੰ ਕਹਿੰਦੇ ਨੇ ਕਿ ਵੀ ਇਹ ਬੈਂਡ ਬੈਕਵਰਡ ਕਰ ਰਿਹਾ ਹੈ, ਨੱਕ ਰਗੜ ਰਿਹਾ ਹੈ ਕਿ ਮੈਨੂੰ ਮਾਫ ਕਰ ਦਿਓ। ਮੈਂ 20 ਸਾਲਾਂ ਤੋਂ ਭਾਰਤ ਲਈ ਖੂਨ ਪਸੀਨਾ ਬਹਾਇਆ, ਮੈਂ ਕਦੇ ਵੀ ਐਸੀ ਚੀਜ਼ ਦੀ ਹਮਾਇਤ ਨਹੀਂ ਕਰ ਸਕਦਾ ਜੋ ਭਾਰਤ ਦੇ ਵਿਰੁੱਧ ਹੋਏਗੀ। ਜੈ ਹਿੰਦ, ਲੱਖ ਲਾਨਤ, ਹਰਦੂ ਲਾਨਤ, ਫਿਟੇ ਮੂੰਹ ਤੇਰੇ। ਹੁਣ ਮਾਈਆਂ ਤੇ ਹੋਰ ਪਤਾ ਨਹੀਂ ਕੀ ਕੀ ਕਹਿਣਗੀਆਂ ਕਿ ਨਖੱਤਿਆ ਕੁਛ ਤਾਂ ਸ਼ਰਮ ਕਰ, ਤੂੰ ਸਾਰਿਆਂ ਦਾ ਨੱਕ ਜਿਹੜਾ ਚੱਪਣੀ ਦੇ ਵਿੱਚ ਡੋਬ ਕੇ ਮਰ ਸਣੇ ਟੱਬਰ ਦੇ। ਲੇਕਿਨ ਇਹ ਜੇ ਤੁਸੀਂ ਸਾਰੇ ਨੂੰ ਦੇਖਦੇ ਹੋ,
ਇਹ ਗੁਲਾਮੀ ਹੈ। ਗੁਲਾਮੀ, ਜਦੋਂ ਅਸੀਂ ਬਿਲਕੁਲ। ਗੁਲਾਮੀ ਦੀ ਗੱਲ ਕਰਦੇ ਹਾਂ ਜੀ ਕਿ ਭਾਈ ਮਨ ਹੋਰ ਮੁਖ ਹੋਰ, ਇੱਕ ਤਾਂ ਉਹ ਨੇ ਮਨ ਹੋਰ ਮੁਖ ਹੋਰ ਜਿਹੜੇ ਲਾਲਚ ਲਈ ਫਾਇਦੇ ਲਈ ਕਰਦੇ ਨੇ, ਇੱਕ ਉਹ ਨੇ ਜਿਹੜੇ ਮੈਜੋਰਿਟੀ ਦੇ ਸਾਹਮਣੇ ਅੰਦਰ ਤੁਹਾਡਾ ਕੁਝ ਹੋਰ ਕਹਿ ਰਿਹਾ ਹੈ, ਘਬਰਾ ਕੇ ਤੁਸੀਂ ਹੁਣ ਮੂੰਹੋਂ ਥੁੱਕ ਝੱਗ ਸੁੱਟ ਰਹੇ ਹੋ ਅੱਛਾ। ਔਰ ਤੁਹਾਨੂੰ ਲੱਗਦਾ ਵੀ ਤੁਹਾਡਾ ਕੈਰੀਅਰ ਖਤਮ ਹੋ ਰਿਹਾ ਹੈ। ਸੋ ਇਹ ਹੈ, ਹੋਰ ਗੁਲਾਮੀ ਕਿਹਨੂੰ ਕਿਹਨੂੰ ਕਹਿੰਦੇ? ਕਹਿੰਦੇ ਆ, ਬਿਲਕੁਲ ਇਹੀ ਗੱਲ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇਹ ਗੱਲ ਹਰ ਸਿੱਖ ਨੂੰ ਦੀ ਯਾਦ ਦਹਾਨੀ ਕਰਵਾਉਂਦੇ ਸੀ ਕਿ ਭਾਈ ਤੁਸੀਂ ਇਸ ਮੁਲਕ 'ਚ ਦੂਸਰੇ ਦਰਜੇ ਦੇ ਸ਼ਹਿਰੀ ਹੋ, ਬਿਲਕੁਲ ਤੁਸੀਂ ਅਸੀਂ ਰਹਿਣਾ ਬਰਾਬਰ ਦੇ ਸ਼ਹਿਰੀ ਬਣ ਕੇ, ਜੇ ਨਾਲ ਰੱਖਣਾ ਚਾਹੁੰਦੇ ਨੇ, ਜੇ ਨਹੀਂ ਰੱਖਣਾ ਚਾਹੁੰਦੇ ਫਿਰ ਅਸੀਂ ਜਿਹੜਾ ਹੈ, ਸਾਡਾ ਜਿੰਨਾ ਹਿੱਸਾ ਸਾਨੂੰ ਅੱਡ ਕਰ ਦਿਓ। ਜੀ ਸੋ ਇਹ ਦੇ ਕੇ ਔਰ ਜਿੰਨੀਆਂ ਸਾਡੀਆਂ ਕੁਰਬਾਨੀਆਂ, ਉਹਨਾਂ ਕਿਹਾ 108 ਸਿਰ ਲੱਗੇ ਨੇ, 93 ਸਿਰ ਸਿੱਖਾਂ ਨੇ ਦਿੱਤੇ ਹੈ, ਸਾਡਾ ਹਿੱਸਾ ਸਾਨੂੰ ਦੇ ਦਿਓ, ਬਾਕੀ ਤੁਸੀਂ ਰੱਖ ਲਓ, ਬਾਕੀ ਤੁਸੀਂ ਜਿੰਨਾ ਰੱਖ 19 ਥਾਂ ਸਾਡੀ ਹੈ, ਜਿੰਨਾ ਕੁਰਬਾਨੀਆਂ ਦੇ ਲਿਹਾਜ਼ ਨਾਲ ਸਾਡਾ ਬਣਦਾ। ਬਿਲਕੁਲ। ਸੋ ਹੋਰ ਗੁਲਾਮੀ ਨੂੰ ਕਿਵੇਂ ਡਿਫਾਈਨ ਕੀਤਾ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।